ਭਾਰਤ ਪਾਕਿਸਤਾਨ ਸਰਹੱਦ ਹੈ ਜਿਹੜੀ, ਉੱਥੇ ਕੰਡਿਆਲੀ ਤਾਰ ਲੱਗੀ ਹੈ ਤੇ ਕੰਡਿਆਲੀ ਤਾਰ ਤੋਂ ਪਾਰ ਸਾਡੇ ਖੇਤ ਨੇ। ਸੁਣਨ ਦੇ ਵਿੱਚ ਆ ਰਿਹਾ ਹੈ ਸ਼ਰਮਾ ਜੀ, ਖਬਰਾਂ ਇਹ ਕਹਿ ਰਹੀਆਂ ਨੇ ਕਿ ਇਹ ਕੰਡਿਆਲੀ ਤਾਰ ਹੁਣ ਪਾਕਿਸਤਾਨ ਵੱਲ ਖਿਸਕ ਸਕਦੀ ਹੈ। ਪ੍ਰਵੀਨ ਜੀ ਬਿਲਕੁਲ, ਇਹ ਅਸਲ ਦੇ ਵਿੱਚ ਗ੍ਰਹਿ ਮੰਤਰੀਆਂ ਦੀ ਇੱਕ ਬੈਠਕ ਅਮਿਤ ਸ਼ਾਹ ਹੋਰਾਂ ਨੇ ਬੁਲਾਈ ਸੀ, ਜਿਹੜੀ ਹਰਿਆਣਾ ਵਿੱਚ ਸੀ। ਜੀ। ਸੋ ਉੱਥੇ ਉਸ ਮੰਚ ਤੋਂ ਆਪਣੀ ਗੱਲ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਧਿਆਨ 'ਚ ਇਹ ਮੁੱਦਾ ਲਿਆਂਦਾ। ਤੇ ਇਹ ਮੁੱਦਾ ਇਸ ਹਵਾਲੇ ਨਾਲ ਬਹੁਤ ਅਹਿਮ ਸੀਗਾ ਕਿ ਕਿਸਾਨੀ ਨਾਲ ਵੀ ਜੁੜਦਾ ਤੇ ਸਰਹੱਦ ਦਾ ਮਸਲਾ ਵੀ ਹੈ। ਅਸਲ 'ਚ ਜਿੱਥੇ ਕੰਡਿਆਲੀ ਤਾਰ ਲੱਗੀ ਹੈ ਪੰਜਾਬ ਦੇ ਅੰਦਰ, ਜਿਹੜਾ ਪਾਕਿਸਤਾਨ ਨਾਲ ਸਾਡਾ ਜਿੰਨਾ ਏਰੀਆ ਲੱਗਦਾ, ਸੋ ਉਸ ਦੇ ਨਾਲ ਉਸ ਤਾਰ ਦੇ ਪਰਲੇ ਪਾਸੇ ਸਾਡੇ ਖੇਤ ਨੇ, ਸਾਡੇ ਕਿਸਾਨਾਂ ਦੇ ਪੰਜਾਬ ਦੇ ਖੇਤ ਨੇ। ਸੋ ਤਾਰ ਦੇ ਉੱਤੇ ਮਤਲਬ ਕਿ ਦਸਤੇ ਤੈਨਾਤ ਨੇ, ਸੁਰੱਖਿਆ ਦਸਤੇ, ਤੇ ਉਸ ਤਾਰ ਤੋਂ ਪਾਰ ਜਾਣ ਦੇ ਲਈ ਹਰ ਰੋਜ਼ ਪਾਸ ਬਣਾ ਕੇ ਮਨਜ਼ੂਰੀ ਲੈ ਕੇ ਕਿਸਾਨਾਂ ਨੂੰ ਉੱਧਰ ਜਾਣਾ ਪੈਂਦਾ। ਤੇ ਉਹ ਖੇਤੀ ਉਹਨਾਂ ਨੂੰ ਸੂਰਜ ਖੜਿਆਂ ਹੀ ਕਰਨੀ ਹੁੰਦੀ ਹੈ ਕਿ 9 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ 4 ਵਜੇ ਤੱਕ ਵਾਪਸ ਆਉਣਾ ਹੁੰਦਾ, 9 ਵਜੇ ਤੋਂ ਬਾਅਦ ਹੀ ਜਾ ਸਕਦੇ ਹੋ ਤੁਸੀਂ। ਤੇ ਇਸ ਲਈ ਕਈ ਸਥਿਤੀਆਂ ਅਜਿਹੀਆਂ ਆਉਂਦੀਆਂ ਸਾਲ 'ਚ ਕਿੰਨੇ ਦਿਨ ਜਦੋਂ ਤੁਸੀਂ ਜਾ ਹੀ ਨਹੀਂ ਸਕਦੇ। ਸੋ ਇਸ ਲਈ ਉਹ ਖੇਤੀ ਦੀ ਦਿੱਕਤ ਆਉਂਦੀ ਆ। ਤੇ ਇਹ 30 ਸਾਲਾਂ ਤੋਂ ਮਤਲਬ ਕਿ ਇਹ ਮਾਮਲਾ ਪੇਚ ਫਸਿਆ। ਇਸ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਅੱਗੇ ਵੀ ਇਹ ਗੱਲ ਉੱਠਦੀ ਰਹੀ ਕਿ ਹਾਂ ਭਾਈ ਇਹਦਾ ਕੋਈ ਹੱਲ ਕੱਢੋ, ਕੋਈ ਇਹਦੇ ਤੇ ਗੌਰ ਕਰੋ, ਪਰ ਕਿਸੇ ਨੇ ਗੌਰ ਨਹੀਂ ਕੀਤਾ। ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਮੁੱਦਾ ਜਦੋਂ ਗ੍ਰਹਿ ਮੰਤਰੀ ਦੇ ਮੂਹਰੇ ਰੱਖਿਆ ਕਿ ਜਿਹੜਾ 1 ਕਿਲੋਮੀਟਰ ਤੋਂ ਵੱਧ ਦਾ ਏਰੀਆ, ਤਾਰ ਤੋਂ ਪਾਕਿਸਤਾਨ ਦੀ ਸਰਹੱਦ ਤੱਕ ਕਰੀਬ 1 ਕਿਲੋਮੀਟਰ ਵੱਧ ਦਾ ਏਰੀਆ ਜਿਹਦੇ ਵਿਚਾਲੇ ਖੇਤ ਨੇ, ਸੋ ਕਹਿੰਦੇ ਕਿ ਕਿਉਂ ਨਾ ਇਸ ਕੰਡਿਆਲੀ ਤਾਰ ਨੂੰ ਤੁਸੀਂ ਬਾਰਡਰ ਦੇ ਜ਼ੀਰੋ ਲਾਈਨ ਦੇ 200 ਮੀਟਰ ਤੇ ਲੈ ਜਾਓ, 150-200 ਮੀਟਰ ਤੇ ਲੈ ਜਾਓ। ਤਾਂ ਜੇਕਰ ਇਹ 150-200 ਮੀਟਰ ਤੇ ਲੈ ਜਾਂਦੇ ਨੇ ਤਾਂ ਪ੍ਰਵੀਨ ਜੀ 21,600 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਪੰਜਾਬ ਦੇ ਕਿਸਾਨਾਂ ਨੂੰ, ਉਹ ਉਹਨਾਂ ਦੀ ਬਹਾਲ ਹੋ ਜਾਂਦੀ ਹੈ, ਤਾਰ ਤੋਂ ਬਾਹਰ ਆ ਜਾਂਦੀ ਹੈ। 21,000 ਏਕੜ ਤੋਂ ਵੱਧ। ਜੀ। ਸੋ ਇਹ ਬਹੁਤ ਵੱਡੀ ਜ਼ਮੀਨ ਹੈ। ਅਸਲ 'ਚ ਇਹ ਮਾਮਲਾ ਸ਼ੁਰੂ ਤੋਂ ਹੁੰਦਾ 1992 'ਚ, ਕਿਉਂਕਿ ਉਹ ਤੋਂ ਪਹਿਲਾਂ ਲਗਭਗ ਤਾਰ ਨਹੀਂ ਸੀ। ਸੋ ਇਸ ਲਈ 1992 'ਚ ਜਦੋਂ ਤਾਰਬੰਦੀ ਹੁੰਦੀ ਆ, ਤਦ ਤੋਂ ਹੀ ਇਹ ਮੰਗ ਖੜੀ ਹੁੰਦੀ ਹੈ ਕਿ ਭਾਈ ਇਹ ਇੱਕ ਨਵਾਂ ਪਹਿਲੂ ਆ, ਕਿਉਂਕਿ ਉਸ ਦੇ ਨਾਲ ਲੱਖ ਤੋਂ ਵੱਧ ਪਰਿਵਾਰ, ਕਿਸਾਨ ਪਰਿਵਾਰ ਪ੍ਰਭਾਵਿਤ ਹੁੰਦੇ ਨੇ ਇਸ ਦੇ ਵਿੱਚ, ਜਿਨ੍ਹਾਂ ਦੀ ਜ਼ਮੀਨ ਉੱਧਰ ਰਹਿ ਜਾਂਦੀ ਆ। ਸੋ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ ਤਾਂ ਕਈ ਕਿਸਾਨਾਂ ਦੀ ਜ਼ਮੀਨ ਤਾਂ ਉਸ ਤਾਰਬੰਦੀ 'ਚ ਵੀ ਆ ਗਈ ਪ੍ਰਵੀਨ ਜੀ, ਜਿੱਥੇ ਉਹ ਕੰਡਿਆਲੀ ਤਾਰ ਲੱਗੀ ਹੋਈ ਆ। ਤੇ ਉਹ ਤੋਂ ਬਾਅਦ ਜਿਹੜੀ ਪਰਲੇ ਪਾਸੇ ਜ਼ਮੀਨ ਆ, ਮਤਲਬ ਕਿ ਉਹ ਹੁਣ ਕੇਂਦਰ ਕਹਿੰਦਾ ਕਿ ਅਸੀਂ ਕਾਹਦਾ ਮੁਆਵਜ਼ਾ ਦਈਏ। ਕਿਸਾਨ ਕਹਿੰਦੇ ਕਿ ਸਾਡੀਆਂ ਇੱਥੇ ਫਸਲਾਂ ਨਹੀਂ ਪੂਰੀਆਂ ਹੁੰਦੀਆਂ। ਇੱਕ ਤਾਂ ਉਹ ਪੂਰਾ ਸਮਾਂ ਨਹੀਂ ਦੇ ਪਾਉਂਦੇ ਆ ਆਪਣੀ ਜ਼ਮੀਨ ਨੂੰ, ਦੂਸਰਾ ਉੱਥੇ ਸਭ ਤੋਂ ਵੱਡਾ ਹੈ ਦਰਿਆ ਦੀ ਮਾਰ। ਸੋ ਬਰਸਾਤੀ ਮੌਸਮ 'ਚ ਉੱਥੇ ਦਰਿਆ ਵੀ ਵੱਡਾ ਮਾਰ ਕਰਦਾ, ਫਿਰੋਜ਼ਪੁਰ ਦੇ ਵਿੱਚ, ਫਾਜ਼ਿਲਕਾ ਦੇ ਵਿੱਚ, ਗੁਰਦਾਸਪੁਰ ਦੀ ਬੈਲਟ ਦੇ ਵਿੱਚ। ਸੋ ਉੱਥੇ ਉਹ ਦਰਿਆ ਦੀ ਮਾਰ ਹੈ, ਇਸ ਲਈ ਲਗਭਗ ਇੱਕ ਹੀ ਫਸਲ ਹੋ ਪਾਉਂਦੀ ਆ। ਤਾਂ ਉਸ ਕੰਡਿਆਲੀ ਤਾਰ ਦੇ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਆ, ਉਹ ਕਿਸਾਨ ਕਹਿੰਦੇ ਕਿ ਐਂ ਕਰੋ ਤੁਸੀਂ ਕਿ ਸਾਨੂੰ ਘੱਟੋ ਘੱਟ 20,000 ਤੋਂ 30,000 ਰੁਪਇਆ ਮੁਆਵਜ਼ਾ ਪ੍ਰਤੀ ਏਕੜ ਦੇ ਦਿਓ, ਸਾਡਾ ਘੱਟੋ ਘੱਟ ਘਰ ਤਾਂ ਚੱਲੇ। ਪ੍ਰਵੀਨ ਜੀ ਇਹ ਗੱਲ ਜੇਕਰ ਮੈਂ 1992 ਦੇ ਹਵਾਲੇ ਨਾਲ ਕਰਾਂ ਤਾਂ 5,000 ਏਕੜ ਤੋਂ ਮੰਗ ਸ਼ੁਰੂ ਹੁੰਦੀ ਸੀ ਜੀ, ਜਿਹੜੀ 5,000 ਤੋਂ 10 ਤੱਕ ਵੀ ਆਈ, 10 ਤੋਂ 15 ਤੱਕ ਵੀ, ਅਜੋਕੇ ਦੌਰ 'ਚੋਂ 20,000 ਤੱਕ ਦੀ ਮੰਗ ਵੀ ਖੜੀ ਆ। ਪਰ ਕੇਂਦਰ ਹਵਾਲਾ ਦੇ ਕੇ ਆਪਣਾ ਪੱਲਾ ਛਡਾ ਕੇ ਭੱਜਦਾ ਰਿਹਾ, ਚਾਹੇ ਕਾਂਗਰਸੀ ਰਾਜ ਰਿਹਾ, ਚਾਹੇ ਮੋਦੀ ਰਾਜ ਰਿਹਾ। ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡੀ ਜ਼ਮੀਨ ਅਕਵਾਇਰ ਹੀ ਨਹੀਂ ਕੀਤੀ, ਸਾਡੇ ਕੋਲ ਜ਼ਮੀਨ ਤੁਹਾਡੀ ਕੰਟਰੋਲ 'ਚ ਨਹੀਂ ਗਈ, ਤੁਹਾਡੀ ਜ਼ਮੀਨ ਹੈ, ਤੁਸੀਂ ਬਾਹਰ ਹੋ, ਅਸੀਂ ਕਾਹਦਾ ਮੁਆਵਜ਼ਾ ਦਈਏ। ਪਰ ਹਕੀਕਤ ਇਹ ਆ ਕਿ ਉੱਥੇ ਦਾ ਕਿਸਾਨ ਦਿੱਕਤ ਦੇ ਵਿੱਚ ਆ। ਕੀ ਸੱਚ ਕੀ ਝੂਠ, ਪਰ ਨਿੱਤ ਦਿਨ ਖਬਰ ਆ ਜਾਂਦੀ ਆ ਕਿ ਜੀ ਉੱਧਰੋਂ ਕਿਸਾਨ ਦੇ ਆਉਂਦੇ ਹੋਏ ਸਮਾਨ 'ਚੋਂ ਆਹ ਹੈਰੋਨ ਮਿਲ ਗਈ ਜੀ, ਉਹਦੇ ਖੇਤ 'ਚੋਂ ਬਰਾਮਦ ਹੋ ਗਈ ਜੀ, ਉਹਦੀ ਕਹੀ 'ਚ ਸੀ ਜੀ, ਉਹਦੇ ਟਰੈਕਟਰ ਵਾਲੇ ਬਕਸੇ 'ਚ ਸੀ ਜੀ, ਉਹਨੇ ਟਾਇਰਾਂ 'ਚ ਲੁਕੋਈ ਸੀ ਜੀ। ਸੋ ਕਿਉਂਕਿ ਉਹ ਕਿਸਾਨ ਜਦੋਂ ਉੱਧਰ ਜਾਂਦੇ ਨੇ ਤਾਂ ਉੱਧਰੋਂ ਕੋਈ ਚੀਜ਼ ਸਿੱਟੀ ਆ ਜਾਂ ਨਹੀਂ ਸਿੱਟੀ ਆ, ਜਾਂ ਮਿਲੀ ਆ ਜਾਂ ਨਹੀਂ ਮਿਲੀ ਆ, ਪਰ ਇਹ ਖਬਰਾਂ ਨਸਰ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਹੁੰਦੀਆਂ ਰਹਿੰਦੀਆਂ ਨੇ। ਸੋ ਇਸ ਲਈ ਕਿਸਾਨ ਉਸ ਦਿੱਕਤ 'ਚੋਂ ਵੀ ਲੰਘਦੇ ਨੇ। ਜੇ ਹਜ਼ਾਰਾਂ ਪਿੱਛੇ ਇੱਕ ਕਿਸਾਨ ਨੇ ਅਜਿਹੀ ਕੋਈ ਹਰਕਤ ਕਰ ਵੀ ਲਈ, ਕੋਈ ਮਿਲੀ ਭੁਗਤ ਕਰ ਵੀ ਲਈ, ਤਾਂ ਨਿਸ਼ਾਨੇ ਤੇ ਵਿਚਾਰੇ ਸਾਰੇ ਕਿਸਾਨ ਆ ਜਾਂਦੇ ਨੇ, ਬਦਨਾਮ ਉਹ ਤਾਰ ਦੇ ਪਾਰ ਜਾਣ ਵਾਲੇ ਸਾਰੇ ਕਿਸਾਨ ਸ਼ੱਕੀ ਬਣ ਜਾਂਦੇ ਨੇ। ਸੋ ਇਸ ਲਈ ਉਹਨਾਂ ਲਈ ਇਹ ਵੀ ਦਿੱਕਤ ਹੈ। ਸੋ ਮੈਂ ਜੇਕਰ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ 2500 ਤੋਂ ਲੈ ਕੇ 3500 ਏਕੜ ਜ਼ਮੀਨ ਹੈ ਜਿਹੜੀ ਉਹ ਤਾਰਬੰਦੀ ਦੇ ਹੇਠਾਂ ਆ ਚੁੱਕੀ ਹੈ ਪ੍ਰਵੀਨ ਜੀ। ਉਹ ਤਾਂ ਤਾਰਬੰਦੀ 'ਚ ਖਤਮ ਹੀ ਹੋ ਗਈ।
ਤੇ ਤਾਰਬੰਦੀ ਤੋਂ ਪਾਰ ਜਿਹੜਾ ਜ਼ੀਰੋ ਲਾਈਨ ਤੱਕ ਹੈ ਉਹ 1.25 ਕਿਲੋਮੀਟਰ ਦੇ ਕਰੀਬ ਏਰੀਆ ਬਣਦਾ। 1 ਕਿਲੋਮੀਟਰ ਤੋਂ ਕਈ ਥਾਂ ਘੱਟ ਹੈ, ਕਈ ਥਾਂ ਵੱਧ ਹੈ। ਔਸਤਨ 1.25 ਕਿਲੋਮੀਟਰ ਤੋਂ 1.5 ਕਿਲੋਮੀਟਰ ਦਾ ਏਰੀਆ ਬਣਦਾ। ਸੋ ਇਸ ਲਈ ਭਗਵੰਤ ਮਾਨ ਹੋਰੀ ਕਹਿੰਦੇ ਕਿ ਤੁਸੀਂ ਇਹ 30 ਸਾਲਾਂ ਤੋਂ ਕਿਸਾਨਾਂ ਦੀ ਜਿਹੜੀ ਮੰਗ ਚੱਲੀ ਆਉਂਦੀ ਆ, ਇਸ ਮੰਗ ਨੂੰ ਗੌਰ ਕਰਦਿਆਂ ਇਸ ਤਾਰਬੰਦੀ ਨੂੰ ਤੁਸੀਂ 150 ਤੋਂ 200 ਮੀਟਰ ਤੇ ਲੈ ਜਾਓ ਜ਼ੀਰੋ ਲਾਈਨ ਤੇ। ਬੇਸ਼ੱਕ ਉਹਦੇ ਨਾਲ ਸੁਰੱਖਿਆ ਦਸਤਿਆਂ ਦੀ ਚੌਕਸੀ ਵਧਣ ਦਾ ਵੀ ਸਵਾਲ ਹੈ। ਬਹੁਤ ਨੇੜੇ ਹੋਵਾਂਗੇ ਇੱਕ ਦੂਜੇ ਦੀ ਤਾਰਬੰਦੀ ਦੇ, ਤਾਂ ਉੱਥੇ ਹੋਰ ਤਰ੍ਹਾਂ ਦੇ ਤਕਨੀਕੀ ਖਤਰੇ ਸੁਰੱਖਿਆ ਹਵਾਲੇ ਨਾਲ ਵੀ ਇਹ ਵਿਸ਼ਾ ਹੈਗਾ ਕਿ ਕੀ ਉਹ ਸਹੀ ਹੈ ਜਾਂ ਨਹੀਂ ਆ। ਸੋ ਇਸ ਨੀਤੀ ਤੋਂ ਹੀ ਬਚਣਾ। ਪਰ ਕਿਸਾਨਾਂ ਦੇ ਹਵਾਲੇ ਤੋਂ ਵੀ ਅਹਿਮ ਗੱਲ ਆ ਕਿ ਭਾਈ ਜਿਹੜਾ ਸਾਡਾ ਉਧਰ ਦਾ ਖੇਤਰ ਆ, ਚਾਹੇ ਉਹ ਫਿਰੋਜ਼ਪੁਰ ਦਾ, ਚਾਹੇ ਫਾਜ਼ਿਲਕਾ ਦਾ, ਚਾਹੇ ਗੁਰਦਾਸਪੁਰ ਦਾ, ਚਾਹੇ ਪਠਾਨਕੋਟ ਦਾ, ਚਾਹੇ ਅੰਮ੍ਰਿਤਸਰ ਦਾ, ਉਹ ਸਾਰਾ ਜਿਹੜਾ ਖੇਤਰ ਹੈ, ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਹੱਲ ਕੀ ਹੈ। ਤੁਸੀਂ ਇਹ ਦੇਖੋ ਪ੍ਰਵੀਨ ਜੀ, ਇਹਨਾਂ ਲੋਕਾਂ ਲਈ, ਕਿਸਾਨਾਂ ਲਈ ਕਿਹਾ ਗਿਆ ਸੀ ਕਿ ਤੁਹਾਨੂੰ ਚਿੰਤਾ ਨਹੀਂ, ਤੁਹਾਨੂੰ ਬਿਜਲੀ 24 ਘੰਟੇ ਮਿਲੂਗੀ। ਹਾਂਜੀ, ਪਰ ਹਕੀਕਤ 'ਚ ਉਹਨਾਂ ਨੂੰ ਨਹੀਂ ਮਿਲਦੀ। ਸ਼ੁਰੂ ਦੇ ਵਿੱਚ ਇਹਨਾਂ ਦੇ ਲਈ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਸਰਕਾਰੀ ਨੌਕਰੀ ਦੇ ਵਿੱਚ ਇੱਕ ਕਿਸਾਨਾਂ ਲਈ ਕੋਟਾ ਤੈਅ ਕੀਤਾ ਸੀ ਕਿ ਤੁਹਾਨੂੰ ਭਾਈ ਉੱਥੇ ਪਹਿਲ ਕਦਮੀ ਦੇ ਨਾਲ ਦਾਖਲਾ, ਨੌਕਰੀ ਦੇ ਵਿੱਚ ਪਹਿਲ ਕਦਮੀ ਮਿਲੂਗੀ। ਹੌਲੀ ਹੌਲੀ ਸਮੇਂ ਦੀਆਂ ਸਰਕਾਰਾਂ ਉਹ ਸਾਰਾ ਕੁਝ ਖਾ ਗਈਆਂ, ਉਹ ਨਹੀਂ ਉਹਨਾਂ ਨੂੰ ਉਹ ਮਿਲਦਾ। ਸੋ ਇਸ ਲਈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਨੇ ਸਵਾਲ ਖੜਾ ਕੀਤਾ, ਸਵਾਲ ਬਹੁਤ ਗੰਭੀਰ ਹੈ ਔਰ ਮੈਨੂੰ ਲੱਗਦਾ ਅਣਗੌਲਿਆ ਹੋਇਆ ਸਵਾਲ ਸੀ ਜਿਹਨੂੰ ਮੁੱਖ ਮੰਤਰੀ ਨੇ ਉਸ ਮੰਚ ਤੇ ਚੱਕਿਆ। ਤੁਹਾਡੇ ਧਿਆਨ 'ਚ ਹੋਏਗਾ ਪਿਛਲੇ ਦਿਨੀ SYL ਵਾਲਾ ਮਸਲਾ ਸੀ। ਹਾਂਜੀ, SYL ਮਸਲੇ ਦੇ ਵਿੱਚ ਮਤਲਬ ਕਿ ਕਹਿੰਦੇ ਮਾਨ ਸਾਹਿਬ ਨੇ ਜਾਂਦੇ ਹੀ ਛੱਕਾ ਮਾਰਿਆ ਤੇ ਬਾਅਦ ਚੋਂ LBW ਵੀ ਹੋ ਗਏ। ਕਹਿੰਦੇ ਕਿ ਪਹਿਲੀ ਬਾਲ ਤੇ ਛੱਕਾ ਮਾਰਿਆ, ਕਹਿੰਦੇ ਜੀ ਸਾਡੇ ਕੋਲ ਤਾਂ ਪਾਣੀ ਓ ਨੀਗਾ, ਅਸੀਂ ਨਹਿਰ ਕਿਉਂ ਬਣਾਈਏ। ਤੇ ਕਹਿੰਦੇ ਮੈਦਾਨ ਚੋਂ ਜਦੋਂ ਆਊਟ ਹੋਏ ਕਹਿੰਦੇ ਐਂ ਕਰੋ ਫਿਰ ਆਪਾਂ ਮੋਦੀ ਜੀ ਕੋਲ ਚੱਲਦੇ ਹਾਂ, ਮਸਲਾ ਹੱਲ ਕਰ ਲਾਂਗੇ। ਸੋ ਉਸੇ ਤਰ੍ਹਾਂ ਇੱਥੇ ਬੜੀ ਚੰਗੀ ਤਜਵੀਜ਼ ਰੱਖੀ ਉਸ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਤੁਸੀਂ ਭਾਈ ਆਪਣੀ ਤਾਰ ਨੂੰ ਚੱਕ ਕੇ 150-200 ਮੀਟਰ ਤੇ ਲੈ ਜਾਓ, ਸਾਡੇ ਪੰਜਾਬ ਦੇ ਕਿਸਾਨਾਂ ਦੇ ਖੇਤ ਉਹਨਾਂ ਨੂੰ ਮਿਲ ਜਾਣ। ਤੇ ਆਉਣ ਲੱਗਿਆਂ ਉਹੀ ਗੱਲ ਕੀਤੀ, ਜਦੋਂ ਗੱਲ ਮੁਕਾਉਣ ਲੱਗੇ ਕਹਿੰਦੇ ਜੀ ਐਂ ਕਰੋ ਫਿਰ ਖੇਤ ਇਹ ਕੇਂਦਰ ਲੈ ਲਵੇ, ਕਿਸਾਨਾਂ ਨੂੰ ਕਿਤੇ ਹੋਰ ਦੇ ਦਿਓ, ਇਹ ਤੁਸੀਂ ਉਹ ਲੈ ਲਓ ਸਾਰੀ ਜ਼ਮੀਨ ਜੀ। ਸੋ ਇਹ ਪੂਰੀ ਤਰ੍ਹਾਂ ਨਾਲ ਮਤਲਬ ਉੱਥੇ ਭਾਈ ਕੇਂਦਰੀ ਰਾਜ ਕਰ ਦਿਓ, ਦੇ ਦਿਓ ਉਹਨਾਂ ਦੇ ਹਵਾਲੇ ਸਾਰਾ ਕੁਝ। ਉਸ ਪਾਸੇ ਵੱਲ ਮਤਲਬ ਆਉਣ ਲੱਗੇ ਕਦਮ ਵਧਾਏ। ਪਰ ਇਸ ਤਜਵੀਜ਼ ਤੇ ਗੌਰ ਕਰਨ ਦੀ ਲੋੜ ਹੈ ਕਿ ਜੇਕਰ ਤਾਰ ਅੱਗੇ ਚਲੀ ਜਾਵੇ ਔਰ ਉਹ ਖੇਤ ਪੰਜਾਬ ਦੇ ਕਿਸਾਨਾਂ ਨੂੰ ਮਿਲ ਜਾਣ ਤਾਂ ਉਹ ਰਾਹਤ ਵਾਲੀ ਖੇਤੀ ਕਰ ਸਕਦੇ ਨੇ। ਸ਼ਾਮ ਸਵੇਰੇ ਜਿਹੜਾ ਉੱਥੇ ਮਤਲਬ ਕਿ ਰਾਤ ਨੂੰ ਕੋਈ ਪਸ਼ੂ ਪੈ ਗਿਆ, ਕੋਈ ਮਤਲਬ ਉਹੋ ਜਿਹਾ ਹਮਲਾ ਹੋ ਗਿਆ, ਕੁਛ ਹੋ ਗਿਆ, ਉਧਰੋਂ ਬਾਰਡਰ ਪਾਰ ਤੋਂ ਕੁਛ ਜਿਹੜੀਆਂ ਚੀਜ਼ਾਂ ਦੇ ਖਤਰੇ ਨੇ ਉਹ ਸਾਰੇ ਟਲ ਜਾਣਗੇ, ਕਿਉਂਕਿ ਜਦੋਂ ਤਾਰ ਹੀ ਅੱਗੇ ਚਲੀ ਗਈ, ਸੁਰੱਖਿਆ ਦਸਤੇ ਹੀ ਅੱਗੇ ਚਲੇ ਗਏ। ਸੋ ਕਿਸਾਨ ਨੂੰ ਆਪਣੇ ਖੇਤ ਦੇ ਵਿੱਚ ਫਸਲ ਪੂਰੀ ਸਮਾਂ ਦੇਣ ਦੇ ਲਈ, ਖੇਤੀ ਕਰਨ ਦੇ ਲਈ ਸਮਾਂ ਮਿਲ ਜਾਏਗਾ। ਔਰ ਇਹ 33 ਸਾਲ ਤੋਂ ਚੱਲੀ ਆਉਂਦੀ ਮੰਗ, ਸਾਡੀ 21,600 ਏਕੜ ਤੋਂ ਵੱਧ ਵਾਲੀ ਜ਼ਮੀਨ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਮਾਲਕੀ ਹੱਕ ਵਰਗੀ ਸਥਿਤੀ 'ਚ ਆ ਜਾਣਗਾ। ਸੋ ਮੈਨੂੰ ਲੱਗਦਾ ਇਹਦੇ ਉੱਤੇ ਜੇਕਰ ਗ੍ਰਹਿ ਮੰਤਰਾਲਾ, ਕੇਂਦਰ ਸਰਕਾਰ ਗੰਭੀਰਤਾ ਨਾਲ ਸੱਚਮੁੱਚ ਕਿਸਾਨਾਂ ਦੀ ਪੀੜ ਸਮਝਦੀ ਹੋਵੇ, ਕਿਉਂਕਿ ਉਹ ਤਾਂ ਉਮੀਦ ਨਹੀਂ ਹੈ, ਜੇ ਪੀੜ ਸਮਝਦੀ ਹੁੰਦੀ ਹੈ 385 ਦਿਨ ਕਿਸਾਨਾਂ ਨੂੰ ਦਿੱਲੀ ਬੈਠਣਾ ਨਾ ਪੈਂਦਾ, 700 ਤੋਂ ਵੱਧ ਕਿਸਾਨ ਜਾਨ ਨਾ ਗਵਾਉਂਦੇ। ਸੋ ਇਸ ਲਈ ਜੇਕਰ ਉਹ ਪੀੜ ਹੁਣ ਉਸ ਘਟਨਾ ਤੋਂ ਬਾਅਦ ਵੀ ਜੇਕਰ ਉਹ ਮਹਿਸੂਸ ਕਰੇ, ਜਾਂ ਉਹ ਮੈਂ ਕਹਿੰਦਾ ਕਿ ਉਹਦੇ ਮਨ 'ਚ ਰਾਜਨੀਤਿਕ ਲਾਲਸਾ ਹੀ ਜਾਗ ਜਾਵੇ ਕਿ ਹਾਂ ਅਸੀਂ ਭਾਈ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣੇ ਆ, ਚੱਲ ਇਸ ਹਵਾਲੇ ਨਾਲ 1.5 ਲੱਖ ਤੋਂ ਵੱਧ ਕਿਸਾਨ ਪਰਿਵਾਰ ਸ਼ਾਇਦ ਖੁਸ਼ ਹੋ ਜਾਣ। ਮੈਂ ਕਹਿੰਦਾ ਇਸੇ ਲਾਲਸਾ ਬਸ ਕਰ ਦੇਣ। ਪਰ ਕਿਸਾਨਾਂ ਲਈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੋਏਗੀ ਜੇਕਰ ਉਹ ਜ਼ਮੀਨ ਕਿਸਾਨਾਂ ਨੂੰ ਸਹੀ ਮਾਇਨੇ 'ਚ ਵਾਪਸ ਮਿਲ ਜਾਵੇ ਤੇ ਤਾਰ ਅੱਗੇ ਚਲੀ ਜਾਵੇ। ਜੀ ਬਿਲਕੁਲ ਬਿਲਕੁਲ, ਕਿਸਾਨਾਂ ਦਾ ਫਾਇਦਾ ਹੋ ਜਾਊਗਾ ਜੀ। ਹੁਣ ਉਹਨਾਂ ਦੀ ਖੱਜਲ ਖੁਆਰੀ ਜਿਹੜੀ ਹੈ ਸ਼ਰਮਾ ਜੀ, ਉਹ ਵਾਕਈ ਬਹੁਤ ਜ਼ਿਆਦਾ ਸਹੀ ਦੱਸਿਆ ਤੁਸੀਂ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਮਿਤ ਸ਼ਾਹ ਦੀ ਮੀਟਿੰਗ ਦੀ। ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਹਾਜ਼ਰ ਸੀਗੇ, ਪਰ ਮਮਤਾ ਤੇ ਨਿਤਿਸ਼ ਗੈਰ ਹਾਜ਼ਰ। ਪ੍ਰਵੀਨ ਜੀ, ਇਹ ਮਤਲਬ ਫਿਰ ਆਪਣਾ ਜਿਹੜਾ ਹਰਿਆਣੇ ਦਾ ਏਰੀਆ, ਉਸ ਏਰੀਏ ਦੇ ਵਿੱਚ ਇਹ ਬੈਠਕ ਸੀ। ਬਕਾਇਦਾ ਤੌਰ ਦੇ ਉੱਤੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਸ਼ਾਮਿਲ ਹੁੰਦੇ ਨੇ। ਉਹਦੇ ਵਿੱਚ ਖਾਸ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗ੍ਰਹਿ ਮੰਤਰੀ ਸ਼ਾਮਿਲ ਹੁੰਦੇ ਨੇ, ਕਿਉਂਕਿ ਇਹ ਗ੍ਰਹਿ ਮੰਤਰੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਬੁਲਾਈ ਗਈ ਬੈਠਕ ਸੀ। ਸੋ ਉਸ ਨੂੰ ਜਦੋਂ ਮੈਂ ਦੇਖਦਾ ਉਸ ਹਵਾਲੇ ਨਾਲ ਕਿ ਹਾਂ ਉਹ ਸੂਰਜ ਕੁੰਡ ਦੇ ਖੇਤਰ 'ਚ ਬੁਲਾਈ ਗਈ ਬੈਠਕ ਦੇ ਵਿੱਚ, ਤਾਂ ਉਹਦੇ ਵਿੱਚ ਲਗਭਗ ਜਿਹੜੇ ਮੁੱਖ ਮੰਤਰੀ ਗ੍ਰਹਿ ਮੰਤਰੀ ਨੇ, ਜਿੱਥੇ ਤਾਂ ਭਾਜਪਾ ਦਾ ਰਾਜ ਹੈ, ਉਹ ਤਾਂ ਸਾਰੇ ਭੱਜ ਕੇ ਆਏ ਉਸ ਬੈਠਕ ਦੇ ਵਿੱਚ। ਜਿੱਥੇ ਭਾਜਪਾ ਦਾ ਰਾਜ ਨਹੀਂ ਹੈ ਤੇ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਕੋਲ ਹੈ, ਉਹਨਾਂ ਮੁੱਖ ਮੰਤਰੀਆਂ ਨੇ ਇਸ ਬੈਠਕ 'ਚੋਂ ਟਾਲਾ ਵੱਟਿਆ, ਮਤਲਬ ਜ਼ਿਆਦਾਤਰ। ਜੇਕਰ ਤੁਸੀਂ ਦੇਖੋ ਤਾਂ ਕੁਝ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਆ, ਪਰ ਗ੍ਰਹਿ ਮੰਤਰਾਲਾ ਕਿਸੇ ਹੋਰ ਕੋਲ ਹੈ,
ਉਹਨਾਂ ਚੋਂ ਕੁਝ ਕੁ ਮੰਤਰੀ ਉੱਥੇ ਦੇਖੇ ਗਏ, ਪਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਚੋਂ ਲਗਭਗ ਗੈਰ ਹਾਜ਼ਰ ਰਹੇ, ਕਿਉਂਕਿ ਉੱਥੇ ਅਮਿਤ ਸ਼ਾਹ ਦਾ ਆਪਣਾ ਹੀ ਦਬਦਬਾ ਹੁੰਦਾ। ਸਾਰਿਆਂ ਨੂੰ ਪਤਾ ਕਿ ਅਮਿਤ ਸ਼ਾਹ ਜਦੋਂ ਆਉਂਦੇ ਨੇ ਤਾਂ ਉਹ ਆਪਣਾ ਜਿਹੋ ਜਿਹਾ ਔਰਾ ਲੈ ਕੇ ਆਉਂਦੇ ਨੇ ਕਿ ਮੈਂ ਜੋ ਕਹਾਂ ਉਹੀ ਸੁਣਨਾ ਹੈ, ਮੇਰੀ ਹਾਂ 'ਚ ਹਾਂ ਮਿਲਾਉਣੀ ਹੈ। ਔਰ ਉੱਥੇ ਉਹ ਜਿਹੋ ਜਿਹਾ ਫਰਮਾਨ ਸੁਣਾ ਕੇ ਗਏ ਨੇ, ਉਹ ਕਹਿੰਦੇ ਕਿ ਅੰਦਰੂਨੀ ਸੁਰੱਖਿਆ ਦਾ ਮਾਮਲਾ ਤਾਂ ਅਸੀਂ ਨਜਿੱਠ ਲਿਆ ਜੀ, ਉਹ ਤਾਂ ਸਾਡੇ ਕੰਟਰੋਲ 'ਚ ਆ ਸਾਰਾ ਕੁਝ, ਠੀਕ ਹੈ, ਤੇ ਜਿਹੜਾ ਬਾਹਰਲਾ ਕੰਟਰੋਲ ਉਹ ਅਸੀਂ ਕਰ ਲੈਣਾ, ਕਹਿੰਦੇ ਬਸ ਉਹਦੇ ਵਿੱਚ ਵੀ ਕੋਈ ਮਸਲਾ ਨਹੀਂ, ਬਸ ਸੂਬੇ ਸਰਕਾਰਾਂ ਸਾਡੇ ਨਾਲ ਮਤਲਬ ਕਿ ਸਾਥ ਦੇਣ, ਕਹਿੰਦੇ। ਸੋ ਉਸ ਹਵਾਲੇ ਨਾਲ ਉਹਨਾਂ ਦੀ ਜਿਹੜੀ ਉਹ ਗੱਲ ਆ ਉਹ ਕਿਤੇ ਗੰਭੀਰ ਸੁਨੇਹਾ ਦਿੰਦੀ ਹੈ ਕਿ ਕਿਸੇ ਐਂਗਲ ਤੋਂ, ਜਿਸ ਨਜ਼ਰੀਏ ਤੋਂ ਗੱਲ ਕਰਦੇ ਨੇ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇੱਕ ਖਾਸ ਗੱਲ ਕਹੀ ਪ੍ਰਵੀਨ ਜੀ, ਉਹਨਾਂ ਨੇ ਕਿਹਾ ਕਿ ਹੁਣ ਹਰ ਸੂਬੇ ਦੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਹੈ ਜਿਹੜੀ NIA, ਉਹਦਾ ਦਫ਼ਤਰ ਅਸੀਂ ਖੋਲਾਂਗੇ। ਹਰ ਸੂਬੇ ਦੇ ਵਿੱਚ NIA ਦਾ ਦਫ਼ਤਰ ਅਸੀਂ ਕਹਿੰਦੇ ਖੋਲ ਦੇਣਾ। ਸੋ ਇਸ ਲਈ ਉਹਦੇ ਲਈ ਸਾਡੀ ਪੂਰੀ ਤਿਆਰੀ ਆ, ਤੇ ਉਸ ਨੂੰ ਲੈ ਕੇ ਉਹਨਾਂ ਨੇ ਤਜਵੀਜ਼ ਰੱਖੀ। ਤੇ ਇਸ ਬੈਠਕ ਦੇ ਵਿੱਚ ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਉਹ ਹਾਜ਼ਰ ਹੁੰਦੇ ਨੇ, ਪਰ ਉਹ ਭਾਜਪਾਈ ਸਰਕਾਰ ਨਹੀਂ ਹੈ। ਸੋ ਇਸ ਲਈ ਮੈਂ ਕਹਿੰਦਾ ਕਿ ਜੇਕਰ ਕੇਂਦਰ ਬਣ ਕੇ ਕੰਮ ਕਰੇ ਤੇ ਸੂਬਿਆਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਆਪਣੇ ਸੂਬਿਆਂ ਦੇ ਨੁਮਾਇੰਦੇ ਬਣ ਕੇ ਕੰਮ ਕਰਨ, ਤਾਂ ਇਸ ਬੈਠਕ ਦੇ ਵਿੱਚ ਇਹ ਸਾਨੂੰ ਚਰਚਾ ਕਿਉਂ ਕਰਨੀ ਪਵੇ ਕਿ ਫਲਾਣੇ ਸੂਬੇ ਦਾ ਆਇਆ ਤੇ ਫਲਾਣੇ ਸੂਬੇ ਦਾ ਮੁੱਖ ਮੰਤਰੀ ਨਹੀਂ ਆਇਆ। ਬਿਲਕੁਲ ਸਹੀ। ਜਦੋਂ ਇਹ ਪਾਰਟੀਆਂ ਦੇ ਬਣ ਕੇ ਕੰਮ ਕਰਦੇ ਨੇ ਤਾਂ ਹੁਣ ਉਹ ਨਹੀਂ ਗਏ ਕਿ ਅਸੀਂ ਤਾਂ ਕਾਂਗਰਸ ਪੱਖੀ ਹਾਂ, ਅਸੀਂ BJP ਵਿਰੋਧੀਆਂ, ਅਸੀਂ ਨਹੀਂ ਜਾਣਾ ਹੈ। ਤੇ ਜਿਹੜਿਆਂ ਨੂੰ ਲੱਗਦਾ ਕਿ ਸਾਡੀ BJP ਨਾਲ ਦਾਲ ਗਲਦੀ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਦਾਲ ਗਲਦੀ ਹੈ, ਉਹਨਾਂ ਨੂੰ ਉਹ ਸੂਟ ਕਰਦਾ ਉਹਨਾਂ ਵਿੱਚ ਬੈਠਣਾ, ਸੋ ਇਸ ਲਈ ਗਏ। ਸੋ ਤੁਸੀਂ ਇਹ ਦੇਖੋ ਕਿ ਇਸ ਬੈਠਕ ਦੇ ਵਿੱਚ ਬਤੌਰ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਨੇ ਜਿਹੜੇ ਸੂਬਿਆਂ ਚ, ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਨਹੀਂ ਆਏ, ਨਿਤੀਸ਼ ਕੁਮਾਰ ਬਿਹਾਰ ਤੋਂ ਨਹੀਂ ਆਏ, ਨਵੀਨ ਪਟਨਾਇਕ ਉੜੀਸਾ ਤੋਂ ਨਹੀਂ ਆਏ, ਸਟਾਲਿਨ ਤਾਮਿਲਨਾਡੂ ਤੋਂ ਨਹੀਂ ਆਏ, ਅਸ਼ੋਕ ਗਹਿਲੋਤ ਰਾਜਸਥਾਨ ਤੋਂ ਨਹੀਂ ਆਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਕੇਰਲਾ ਵਾਲੇ ਮੁੱਖ ਮੰਤਰੀ ਪਹੁੰਚੇ, ਉਹਨਾਂ ਕੋਲ ਗ੍ਰਹਿ ਮੰਤਰਾਲਾ। ਆਹ ਦੋ ਸੀ ਜਿਹੜੇ ਗੈਰ ਭਾਜਪਾਈਆਂ ਚੋਂ ਮੁੱਖ ਮੰਤਰੀ ਵਜੋਂ ਉਸ ਬੈਠਕ ਸ਼ਾਮਲ ਹੋਏ, ਨਹੀਂ ਤਾਂ ਉੱਥੇ ਜ਼ਿਆਦਾਤਰ ਗੈਰ ਹਾਜ਼ਰ ਦੇਖੇ ਗਏ। ਸੋ ਪਰ ਜਿਵੇਂ ਕੇਂਦਰ ਨੇ ਕਿਹਾ ਕਿ ਅਪਰਾਧਾਂ ਨਾਲ ਨਜਿੱਠਣ ਲਈ ਸਾਨੂੰ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ, ਅਸੀਂ ਅੰਦਰੂਨੀ ਤਾਕਤ ਹਾਸਲ ਕਰ ਲਈ ਹੈ, ਬਾਰਡਰ ਦੇ ਉੱਤੇ ਵੀ ਅਸੀਂ ਮਜ਼ਬੂਤੀ ਨਾਲ ਖੜੇ ਹਾਂ। ਸੋ ਅਸੀਂ ਇਸ ਤਕਨੀਕ ਵੱਲ ਵੱਧ ਰਹੇ ਹਾਂ ਕਿ ਜਦੋਂ 2200 ਜਿਵੇਂ ਇਸ ਸਦੀ ਦੇ ਵਿੱਚ ਜਦੋਂ 100 ਸਾਲ ਪੂਰੇ ਹੁੰਦੇ ਨੇ, ਜਿਵੇਂ 1947 ਤੋਂ ਬਾਅਦ, ਉਸ ਹਵਾਲੇ ਨਾਲ ਅਸੀਂ ਜਦੋਂ ਅੱਗੇ ਆਈਏ ਤਾਂ ਸਾਰਾ ਕੁਝ ਸਾਡੇ ਕੰਟਰੋਲ 'ਚ ਹੋਵੇ। ਤੇ ਉਹਦੇ ਲਈ ਅਸੀਂ NIA ਨੂੰ ਇੰਨਾ ਮਜ਼ਬੂਤ ਕਰਾਂਗੇ ਕਿ ਹਰ ਸੂਬੇ ਦੇ ਵਿੱਚ ਅਸੀਂ ਉਹਦਾ 2024 ਤੱਕ ਦਫ਼ਤਰ ਖੋਲ੍ਹ ਦੇਣਾ। ਸੋ ਉਹ ਕਿਤੇ ਨਾ ਕਿਤੇ ਕੇਂਦਰੀਕਰਨ ਵੱਲ ਵਧਣ ਦੀ ਕਵਾਇਦ ਵੱਲ ਇੱਕ ਹੋਰ ਕਦਮ ਵਜੋਂ ਦੇਖਣ ਦੀ ਲੋੜ ਹੈ ਇਸ ਗੱਲ। ਪਰ ਇਸ ਕੇਂਦਰੀਕਰਨ ਦਾ ਵਿਰੋਧ ਕਿੰਨੇ ਕਰਦੇ ਆ, ਇਹ ਵੇਖਣ ਵਾਲੀ ਗੱਲ ਹੈ, ਕਿਉਂਕਿ ਸੰਘੀ ਢਾਂਚਾ ਸੰਘ ਰਾਹੀਂ ਅਲਾਪਣਾ ਬਹੁਤ ਸੌਖਾ, ਸੰਘ ਪਾੜਨਾ ਬਹੁਤ ਸੌਖਾ, ਸੰਘੀ ਢਾਂਚੇ ਦੀ ਰਾਖੀ ਕਰਨੀ ਬਹੁਤ ਔਖੀ ਹੈ। ਇਹਦੇ ਲਈ ਤੁਹਾਨੂੰ ਅੜਨਾ ਪੈਂਦਾ।